PM Modi to speak on diaspora's role in India's growth story at his community address in US. Ronald Reagan building ਦੇ ਵਿੱਚ ਇਹ ਐਡਰੈਸ ਹੋਏਗਾ, ਵੈਨਿਊ in Washington DC. We already with registration completed for all 838 seats. ਸਿਰਫ 838 ਬੰਦਿਆਂ ਨੂੰ ਮੋਦੀ ਐਡਰੈਸ ਕਰੇਗਾ। Indian American congressman Shri Thanedar has announced plans to form a Hindu caucus in the US Congress that will bring like-minded lawmakers under one umbrella to ensure there is no hate and bigotry against Hindus in the country. The purpose of this caucus is not only to ensure that there is no hate against Hinduism, to ensure that there is no bigotry and no discrimination towards the Hindu religion and those who practice Hindu religion. He also clarified that Hindu caucus is not against anybody or any religion. ਇਹ ਹੁਣ ਪ੍ਰੈਜ਼ੀਡੈਂਟ ਵੀ ਇਵੇਂ ਹੀ ਕਰ ਰਹੇ ਨੇ ਕਿ ਇਸ ਮੁਲਕ ਦੇ ਵਿੱਚ ਹਿੰਦੂਆਂ ਨੂੰ ਬਹੁਤ ਖਤਰਾ ਹੈ। ਜਿਵੇਂ ਉਹਨਾਂ ਨੇ ਆਸਟ੍ਰੇਲੀਆ 'ਚ ਸਿੱਖਾਂ ਦੇ ਅਗੇਂਸਟ ਇਹੀ ਕਿ ਜੀ ਹਮਲਾ ਕਰਤਾ, ਮੈਲਬਰਨ ਕਰਤਾ, ਬ੍ਰਿਸਬੇਨ ਕਰਤਾ, ਹਾਲਾਂ ਫੜੇ ਸਿਡਨੀ 'ਚ ਵੀ ਨਾਈਫ ਵੀਲਡਿੰਗ ਇਹਨਾਂ ਦੇ ਗਏ। ਤੇ ਹਿੰਦੂ ਕੌਕਸ ਵਾਲਾ ਜਿਹੜਾ ਇਹਨਾਂ ਦਾ ਬੜਾ ਖਤਰਨਾਕ ਕਦਮ ਹੈ, ਕਿਉਂਕਿ ਖਤਰਨਾਕ ਇਸ ਲਈ ਵੀ ਇੰਡੀਆ ਮਾਈਨਸ ਹੋ ਗਿਆ ਕਿਉਂਕਿ ਆਲਰੇਡੀ ਇੰਡੀਆ ਕੌਕਸ ਇੰਡੀਆ ਲਈ ਕੰਮ ਕਰਦੀ। ਇਹਦਾ ਮਤਲਬ ਹੈ ਵੀ ਇੰਡੀਆ ਹੋਰ ਹੈ ਤੇ ਹਿੰਦੂ ਹੋਰ ਨੇ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मोदी अपने 3 रोज़ा दौरे ते अमरीका आ रहा है और पार्टी मूल के कांग्रेसमैन श्री थानेदार ने ऐलान किया है कि वह US हाउस में हिंदू कॉकस बनाएगा और दूसरे पासे दस्या जा रहा है कि मोदी वालों 23 जून को भारतीय सामने किए जाने वाले भाषण में 838 लोग ही शामिल होंगे। सो ये तो कोई स्वाद वाली गल तो ना हुई क्योंकि मोदी नूं तां लखां गुजरातियों के इकट्ठ नूं संबोधन करने की खुरक है। सो इस बारे आप गलबात करन जा रहे हैं। सो असीं चाहांगे कि तुसां इस तरह बने रहना, देखण सुनण लई एंड लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? ਦੇਖੋ ਆਲਰੇਡੀ ਮੋਦੀ ਦੀ ਅਮਰੀਕਾ ਫੇਰੀ ਨੂੰ ਲੈ ਕੇ ਜਿਹੜਾ ਉਹਦਾ 3 ਰੋਜ਼ਾ ਦੌਰਾ ਹੈ, 21 ਨੂੰ ਉਹਦੀ ਅਰਾਈਵਲ ਹੈ, 22 ਨੂੰ ਉਹਨੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨਾ ਹੈ ਔਰ ਉਸੇ ਦਿਨ ਹੀ ਉਹਦੀ ਸ਼ਾਹੀ ਦਾਵਤ ਹੈ ਔਰ 23 ਨੂੰ ਇੱਕ ਇਵੈਂਟ ਜਿਹੜੀ ਬੜੀ ਪਹਿਲਾਂ ਪ੍ਰਚਾਰੀ ਗਈ ਕਿ ਉਹ ਬਹੁਤ ਵੱਡੇ ਜਿਹੜਾ ਹੈ ਇੰਡੀਅਨ ਅਮਰੀਕਨ ਜਿਨ੍ਹਾਂ ਨੂੰ ਹਿੰਦੂ ਪੜ੍ਹਿਆ ਜਾਏ ਔਰ ਉਸ ਹਿੰਦੂ ਨੂੰ ਵੀ ਅੱਗੇ ਬ੍ਰੈਕਟ 'ਚ ਗੁਜਰਾਤੀ ਪੜ੍ਹਿਆ ਜਾਏ, ਉਹਨਾਂ ਦੇ ਇਕੱਠ ਨੂੰ ਸੰਬੋਧਨ ਕਰੇਗਾ। ਸੋ ਮੈਨੂੰ ਲੱਗਦਾ ਸੀ, ਮੈਂ ਕਿਹਾ ਵੀ ਇਹ ਜਿਵੇਂ ਅਬ ਕੀ ਬਾਰ ਟਰੰਪ ਸਰਕਾਰ ਵਾਂਗੂ ਜਿਵੇਂ ਹਿਊਸਟਨ 'ਚ ਇਹਨਾਂ ਨੇ ਵੱਡਾ ਡਰਾਮਾ ਕੀਤਾ ਸਾਰੇ ਜਹਾਜ਼ਾਂ 'ਚ ਭਰ ਕੇ ਔਰ ਕੋਲੋਂ ਟਿਕਟਾਂ ਦੇ ਕੇ ਉਹਨਾਂ ਦੀਆਂ ਐਮਬੈਸੀਆਂ ਔਰ ਉਹਨਾਂ ਦੇ ਇੱਥੇ ਟੁੱਕੜ ਬੋਝ ਜਿਹੜੇ ਨੇ ਅੰਬਾਨੀ ਅਡਾਨੀ ਖਾਸ ਤੌਰ 'ਤੇ ਜਿਨ੍ਹਾਂ ਨੂੰ ਫਾਇਦੇ ਪਹੁੰਚਾਏ ਨੇ ਉਹਨਾਂ ਨੇ ਲੋਕ ਢੋਏ ਸੀ। ਤਾਂ ਮੈਨੂੰ ਲੱਗਦਾ ਸੀ ਵੀ ਇਸ ਵੇਲੇ ਜਿਵੇਂ ਦਾ ਜਲੂਸ ਇਹਦਾ ਮੋਦੀ ਦਾ ਉੱਥੇ ਨਿਕਲ ਰਿਹਾ ਜਿਹਨਾਂ ਇਸ਼ੂਜ਼ ਦੇ ਉੱਤੇ ਐਕਸਪੋਜ਼ ਹੋਇਆ। ਗਲਵਾਨ ਵੈਲੀ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 3 ਸਾਲ ਹੋ ਚੁੱਕੇ ਨੇ ਜਦੋਂ ਕਿ 20 ਫੌਜੀ ਭਾਰਤ ਦੇ ਮਾਰੇ ਗਏ ਸੀ ਔਰ ਕਿਵੇਂ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਉਹਨਾਂ ਦੇ ਕਬਜ਼ੇ 'ਚ ਹੈ ਪਰ ਇਹਦੇ ਮੂੰਹ 'ਚੋਂ ਚੀਨ ਲਫ਼ਜ਼ ਨਹੀਂ ਨਿਕਲਦਾ। ਇਸ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਵੀ ਉਸ ਦਾ ਕਰਨਾਟਕਾ ਦੇ ਵਿੱਚ BJP ਦਾ ਡਿੱਗਣਾ ਔਰ ਉਹਦੇ ਬਾਵਜੂਦ ਕਿ ਸਿਰਫ 1 ਮੈਨ ਲੌਬੀ ਮੋਦੀ ਦੇ ਦੁਆਲੇ ਸਾਰੀ ਗੱਲ ਘੁਮਾਈ ਹੋਈ ਸੀ। ਇਵੇਂ ਹੀ ਜਿਵੇਂ ਅਡਾਨੀ ਦਾ $140 ਬਿਲੀਅਨ ਦਾ ਫਰਾਡ ਸਾਹਮਣੇ ਆਇਆ, ਇਹਨੇ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਔਰ ਹੋਰ ਇਸ਼ੂਜ਼ ਜਿਵੇਂ ਈਵਨ ਉਹ ਭਲਵਾਨ ਬੱਚੀਆਂ ਜਿਹੜੀਆਂ ਨੇ ਜਿਨ੍ਹਾਂ ਨੇ ਕਿਵੇਂ ਉਹਨਾਂ ਦੇ ਨਾਲ ਜੋ ਸਲੂਕ ਕੀਤਾ ਉਹਨਾਂ ਦੇ ਗੁੰਡੇ ਨੇ ਜਿਹਨੂੰ MP ਬਣਾਇਆ ਹੋਇਆ ਔਰ ਫਿਰ ਡਿਕਲੇਅਰ ਕਰ ਰਿਹਾ ਕਿ ਜੇ ਮੈਂ ਫਿਰ MP ਲਈ ਖਲੋਊਂਗਾ ਔਰ ਉਸ ਸਾਰੇ ਦੇ ਚੱਲਦਿਆਂ ਜੋ ਜ਼ੁਲਮ ਇਹਨਾਂ ਦਾ ਮਨੀਪੁਰ 'ਚ ਚੱਲ ਰਿਹਾ ਜਿੱਥੇ ਕਿ ਆਲਮੋਸਟ 200 ਤੋਂ ਜ਼ਿਆਦਾ ਚਰਚ ਸਾੜ ਦਿੱਤੇ ਨੇ, ਸੈਂਕੜਿਆਂ ਮਾਰੇ ਨੇ, ਹਜ਼ਾਰਾਂ ਕਿਉਂਕਿ ਜਿਹੜੀ ਵੈਲੀ ਹੈ ਇੰਫਾਲ ਵੈਲੀ ਉਹ ਹਿੰਦੂ ਮੈਜੋਰਿਟੀ ਮਾਈਟਸ ਕਬੀਲਾ ਔਰ ਜਿਹੜੇ ਕੁੱਕੀ ਨੇ ਉਹ ਈਸਾਈ ਨੇ। ਸੋ ਉਹ ਜਿੱਥੇ ਕਿ ਇਹਨਾਂ ਸਭ ਦੀਆਂ ਅੱਖਾਂ ਹੋਣੀਆਂ ਚਾਹੀਦੀਆਂ ਵੈਸਟ ਵਾਲਿਆਂ ਦੇ ਇਨ ਜਨਰਲ ਔਰ ਅਮਰੀਕਾ ਦੀਆਂ ਪਾਰਟਿਕੂਲਰ। ਸੋ ਉੱਥੇ ਅੱਜ ਵੀ ਪਿਛਲੇ ਕੱਲ ਵੀ ਉੱਥੇ ਵਾਇਲੈਂਸ ਹੋਈ ਹੈ ਔਰ ਬਿਲਕੁਲ ਕਿਉਂਕਿ ਜਿਹੜੀ ਪੋਲੀਟੀਕਲ ਪਾਵਰ ਹੈ ਜਾਂ ਚੀਫ ਮਿਨਿਸਟਰ ਹੈ ਉਹ BJP ਦੀ ਹਕੂਮਤ ਹੈ ਔਰ ਉਹ ਹਿੰਦੂ ਤੋਂ ਵੀ ਵੈਲੀ ਵਾਲਿਆਂ ਦੀ ਹੈ ਔਰ ਉਹ ਬਿਲਕੁਲ ਡੈਮੋਗ੍ਰਾਫੀ ਬਦਲਣਾ ਚਾਹੁੰਦੇ ਨੇ। ਉਹੀ ਕੰਮ ਕਸ਼ਮੀਰ 'ਚ ਕਰ ਰਹੇ ਨੇ। ਪੰਜਾਬ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ, ਮੈਂ ਕਿਹਾ ਵੀ ਇਹ ਇਹਨਾਂ ਨੇ 8-10 ਹਕੂਮਤਾਂ ਨੇ ਆਪਣੀ ਲਿਸਟ ਭੇਜੀ ਹੈ ਸੈਂਟਰ ਨੂੰ ਕਿ ਜੀ
ਇਹ ਜਿਹੜੇ ਤੁਹਾਡੇ OBC ਨੇ ਅਦਰ ਬੈਕਵਰਡ ਕਲਾਸਿਸ ਇਹਨਾਂ 'ਚ ਫਲਾਂ ਜ਼ਾਤਾਂ ਵੀ ਸ਼ਾਮਲ ਕੀਤੀਆਂ ਜਾਣ। ਤੇ ਜਦੋਂ 8 ਸੂਬਿਆਂ 'ਚ ਮੈਂ UP, ਬਿਹਾਰ, ਮਹਾਰਾਸ਼ਟਰ, ਪੰਜਾਬ ਦਾ ਵੀ ਦੇਖਿਆ ਤੇ ਮੈਂ ਲੱਭਿਆ, ਮੈਂ ਕਿਹਾ ਜੀ ਪੰਜਾਬ ਦੀ ਕਿਹੜੀ ਜ਼ਾਤ ਨੂੰ ਇਹਨਾਂ ਨੇ OBC 'ਚ ਸ਼ਾਮਲ ਕਰਵਾਉਣਾ ਤੇ ਉਹ ਮੈਂ ਦੇਖਿਆ ਕਿ ਯਾਦਵ। ਹੁਣ ਤੁਸੀਂ ਦੇਖੋ ਵੀ ਜਿਹੜਾ UP ਔਰ ਬਿਹਾਰ ਯਾਦਵਾਂ ਦਾ ਹੋਮ ਸਟੇਟਸ ਨੇ, ਉਹਨਾਂ ਨੂੰ ਛੱਡ ਕੇ ਜੇ ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਯਾਦਵ ਨਜ਼ਰ ਆ ਰਹੇ ਨੇ, ਪੰਜਾਬ ਦੇ ਵਿੱਚ ਕਿ ਯਾਦਵਾਂ ਨੂੰ ਜਿਹੜਾ ਹੈ ਉਹ OBC 'ਚ ਸ਼ਾਮਲ ਕਰਵਾਉਣਾ। ਸੋ ਅਸੀਂ ਹੋਰ ਡੈਮੋਗ੍ਰਾਫੀ ਬਦਲਣਾ ਕੀ ਹੁੰਦਾ? ਇਹਦਾ ਮਤਲਬ ਇਹ ਹੈ ਵੀ ਇੰਨੀ ਵੱਡੀ ਗਿਣਤੀ 'ਚ ਉੱਥੋਂ ਲਿਆ ਕੇ ਇੱਥੇ ਸ਼ਾਮਲ ਕੀਤੇ ਹੋਏ ਨੇ ਯਾਦਵ। ਵੈਸੇ ਹੀ ਬੈਕਵਰਡ ਕਲਾਸ 'ਚ ਹੀ ਨੇ ਬਾਕੀ ਥਾਵਾਂ ਤੇ। ਪੰਜਾਬ 'ਚ ਇੱਕੋ ਨੂੰ ਹੀ ਰਿਕਮੈਂਡ ਕੀਤਾ ਕਿ ਇਹਨਾਂ ਨੂੰ OBC ਦੇ ਵਿੱਚ ਲਿਆਂਦਾ ਜਾਏ। ਹੁਣ ਇਹ ਜਿਹੜਾ ਸਾਰਾ ਪਾਰਟ ਹੈ, ਦੂਜੇ ਪਾਸੇ ਆਲਰੇਡੀ ਇਹਨਾਂ ਨੇ ਡਿਬੇਟ ਉੱਥੇ ਸ਼ੁਰੂ ਕੀਤੀ ਹੋਈ ਹੈ ਕਿ ਯੂਨੀਫਾਰਮ ਸਿਵਲ ਕੋਡ, ਮੁਸਲਿਮ ਪਰਸਨਲ ਲਾਅ ਨੂੰ ਖਤਮ ਕਰਨਾ, ਮੁਸਲਮਾਨਾਂ ਦੇ ਨਸਲਕੁਸ਼ੀ ਦੇ ਲਈ ਉੱਤਰਾਖੰਡ ਦੇ ਵਿੱਚ ਜਿਵੇਂ ਹਿੰਦੂ ਮਹਾ ਪੰਚਾਇਤ ਔਰ ਉਹ ਸਾਰਾ ਕਰਕੇ ਮੁਸਲਮਾਨਾਂ ਦੇ ਦੁਕਾਨਾਂ ਦੇ ਬਾਹਰ ਐਕਸ ਮਾਰ ਕਰਕੇ ਉਹਨਾਂ ਤੋਂ ਖਾਲੀ ਕਰਵਾਇਆ ਗਿਆ। UP, ਮੱਧ ਪ੍ਰਦੇਸ਼ ਤਾਂ ਵੈਸੇ ਹੀ ਬੁਲਡੋਜ਼ ਕਰ ਰਹੇ ਨੇ। ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੀ ਸੰਤ ਪਿੰਡਰਾਂਵਾਲਿਆਂ ਦੇ ਪਿਕਚਰ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੀ, ਈਵਨ ਹਰਿਆਣੇ 'ਚ ਕਰਨਾਲ ਦੇ ਇੱਕ ਪਿੰਡ 'ਚ ਜਿੱਥੇ ਛਬੀਲ ਲਾਈ ਸੀ ਉਸ ਦੇ ਉੱਤੇ ਉਹਨਾਂ ਨੇ ਆ ਕੇ ਉਹ ਲਵਾਈ ਵੀ ਔਰ ਹਿੰਦੂ ਮਹਾ ਪੰਚਾਇਤ ਕਰਕੇ ਸਿੱਖਾਂ ਨੂੰ ਕਿਹਾ ਵੀ ਤੁਹਾਨੂੰ 84 ਭੁਲਾ ਦੇਵਾਂਗੇ। ਸੋ ਇਸ ਸਾਰੇ ਮਾਹੌਲ ਦੇ ਚਲਦਿਆਂ ਤੇ ਇਹ ਬੜਾ ਜ਼ਰੂਰੀ ਸੀ ਇਹਨਾਂ ਦੇ ਲਈ। ਮੈਨੂੰ ਲੱਗਦਾ ਸੀ ਕਿ ਵੀ ਇਹ ਤਾਂ ਹਿਊਸਟਨ ਨੂੰ ਮਾਤ ਪਾਉਣ ਵਾਲਾ ਇਕੱਠ ਕਰਨਗੇ, ਪਰ ਉਹਨਾਂ ਦੇ ਹੀ ਮੀਡੀਆ ਦੀ PTI ਨਿਊਜ਼ ਏਜੰਸੀ ਦੀ ਖਬਰ ਹੈ ਕਿ ਭਾਈ ਉਹਨਾਂ ਨੇ PM ਮੋਦੀ ਟੂ ਸਪੀਕ ਔਨ ਡਾਇਸਪੋਰਾਜ਼ ਰੋਲ ਇਨ ਇੰਡੀਆਜ਼ ਗਰੋਥ ਸਟੋਰੀ ਐਟ ਹਿਜ਼ ਕਮਿਊਨਿਟੀ ਐਡਰੈਸ ਇਨ US ਕਿ ਉਹਨੇ ਇਹ ਬੋਲਣਾ ਕਿ ਜੀ ਡਾਇਸਪੋਰਾ ਦਾ ਕੀ ਰੋਲ ਹੈ ਭਾਰਤ ਦੀ ਜਿਹੜਾ ਗਰੋਥ ਦੇ ਵਿੱਚ। ਪਰ ਜਦੋਂ ਮੈਂ ਖਬਰ ਦੇਖੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਰੋਨਾਲਡ ਰੀਗਨ ਬਿਲਡਿੰਗ ਦੇ ਵਿੱਚ ਇਹ ਐਡਰੈਸ ਹੋਏਗਾ, ਵੈਨਿਊ ਇਨ ਵਾਸ਼ਿੰਗਟਨ DC ਔਨ ਵੈਨਸਡੇ, और it is a sold out event कि we already with registration completed for all 838 seats। सिर्फ 838 ਬੰਦਿਆਂ ਨੂੰ ਮੋਦੀ ਐਡਰੈਸ ਕਰੇਗਾ। ਇੰਨੇ ਤਾਂ ਉਹ ਜਹਾਜ਼ 'ਚ ਭਰ ਕੇ ਇੰਨੇ ਪੱਤਰਕਾਰ ਉਹਨੇ ਲਿਆਂਦੇ ਹੁੰਦੇ ਨੇ ਕੈਮਰੇ ਵਾਲੇ ਦੂਜੇ। ਔਰ ਤੁਸੀਂ ਦੇਖੋ ਵੀ ਕਿਸ ਲੈਵਲ ਦਾ ਇਹਨੂੰ 9 ਸਾਲ ਪਾਵਰ 'ਚ ਹੋ ਗਏ ਨੇ, ਅੱਜ ਤੱਕ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਇੱਕ ਵੀ ਪ੍ਰੈਸ ਕਾਨਫਰੰਸ, ਕਿਉਂਕਿ ਤੁਸੀਂ ਪੱਤਰਕਾਰਾਂ ਨੂੰ ਫੇਸ ਕਰਨਾ, ਸਵਾਲ ਪੁੱਛੇ ਜਾਣੇ ਨੇ। ਉਹ ਇੱਕ ਜਿਹੜਾ ਇਹਨਾਂ ਦਾ ਉਹ ਕੀ ਹੈ ਦੱਬੂ ਜਿਹਾ ਐਕਟਰ ਜਿਹੜਾ ਕੈਨੇਡੀਅਨ ਸਿਟੀਜ਼ਨ ਸੀ ਤੇ ਹੁਣ ਉੱਥੇ ਬਣਿਆ ਹੋਇਆ ਪਤਾ ਨਹੀਂ ਕੀ ਨਾਂ ਹੈ, ਉਹਨੂੰ ਇਹਨੇ 1-to-1 ਇੰਟਰਵਿਊ ਪਿਛਲੀਆਂ ਇੱਕ ਚੋਣਾਂ ਤੋਂ ਪਹਿਲਾਂ ਦਿੱਤਾ ਸੀ ਤੇ ਉਹ ਸਕ੍ਰਿਪਟਡ ਹੁੰਦਾ ਤੇ ਉਹ ਸਵਾਲ ਪੁੱਛ ਰਿਹਾ ਅਕਸ਼ੇ ਕੁਮਾਰ ਕਿ ਮੋਦੀ ਜੀ ਆਪ आम कैसे चूपते थे। ये सवाल पूछ रहे हो, कर रहे मैं पहले उसकी गुठली अलग करता था। सो कहने का मतलब ये है भी ਇਹੋ ਜਿਹਾ ਬੰਦਾ ਜਿਹਨੂੰ ਉਹਨੂੰ ਇਹ ਹੈ ਕਿ ਬਸ ਸਿਰਫ ਉਹ ਨਾਰਸਿਸਿਸਟ ਜਿਵੇਂ ਅਸੀਂ ਕਿਹਾ ਸੀ ਕਿ ਉਹਨੂੰ ਉਹਦੀ ਸ਼ਕਲ ਦਿਖਾਓ ਔਰ ਉਹ ਆਪਣਾ ਜਿਹੜਾ ਭਾਸ਼ਣ ਉਹੀ ਕੰਮ ਉਹ ਮਨ ਕੀ ਬਾਤ ਦੇ ਨਾਂ ਥੱਲੇ ਕਰਦਾ। ਹੁਣ ਇੱਥੇ ਮੈਨੂੰ ਹੈਰਾਨੀ ਹੋਈ ਕਿ ਵੀ ਏਡਾ ਵੱਡਾ ਸ਼ੋਅ ਸ਼ਾਹੀ ਦਾਵਤ ਦੇ ਉੱਤੇ ਉਹਨੂੰ ਸੱਦਿਆ ਹੋਇਆ ਹੈ ਤੇ ਇਹਨਾਂ ਨੇ ਰੋਨਾਲਡ ਰੀਗਨ ਬਿਲਡਿੰਗ 'ਚ 838 ਬੰਦਿਆਂ ਦੇ ਸਾਹਮਣੇ ਐਡਰੈਸ ਕਰਨਾ। ਇਹ ਨਹੀਂ ਹੈ। ਇਹ ਉਹਨਾਂ ਨੂੰ ਜਾਂ ਤਾਂ ਹੁਣ ਇੰਨਾ ਕੁ ਡਰ ਗਿਆ, ਪਤਾ ਨਹੀਂ ਕਿ ਕੀ ਹੈ। ਜਿਵੇਂ ਉਹ ਸਤਪਾਲ ਮਲਕ ਜਿਹੜਾ ਇਹਨਾਂ ਦਾ ਹੀ ਬਣਾਇਆ ਗਵਰਨਰ ਸੀ ਮੇਘਾਲਿਆ ਦਾ ਔਰ ਇਹਨਾਂ ਦਾ ਬੂਜ਼ਮ ਫਰੈਂਡ, ਉਹਨੇ ਕਿਹਾ ਵੀ ਉਹ ਕਿਸਾਨ ਮੂਵਮੈਂਟ ਦੀ ਗੱਲ ਕਰ ਰਿਹਾ ਸੀ, ਕਹਿੰਦਾ ਵੀ ਮੈਂ ਜਦੋਂ ਉਹਨੂੰ ਕਿਹਾ ਮੈਂ ਕਿਹਾ भी सिखों से पंगा मत लो, ये छोड़ने वाले नहीं हैं, इन्होंने तो वो सिख लड़का कहाँ लंदन में गया था, उसने जाके वहाँ मारा था, छोड़ा नहीं था, ये नहीं छोड़ने वाले हैं। वो कहते जी फिर मोदी ने वापस तो ले लिया कानून, कहते हाँ डर गया, वैसे डर गया। कहते मैंने कहा इंदिरा गांधी ने इंदिरा गांधी ने बचने के लिए मृत्युंजय यज्ञ भी करवाया था, मुझे अरुण नेहरू ने बताया, लेकिन सिखों ने उसको छोड़ा। मैंने मोदी को बताया कि इनको नहीं छोड़ा, वो सिख लड़का वहाँ लंदन गया था, तो कहते फिर खेती कानून तो वापस हो गया ना। हाँ कहते डर गया। सो ये डर है, कॉवर्ड है, कहते ये है बहुत डरपोक है, ये ऐसे ही मारता है, डींगे मारता है, बहुत डरपोक है। तो मैं जो देखा कि 838 गुजराती इकट्ठे करने वो भी विद रजिस्ट्रेशन तो एक निक्की जी बिल्डिंग, तो मैं क्या भी ये काम ये लगता है कि भी इन्हां नूं हुण ਜਿਹੜਾ ਉਹ ਡਰ ਲੱਗਣ ਲੱਗ ਗਿਆ। ਉਹਨੂੰ ਲੱਗਦਾ ਕਿ ਵੀ ਇਹ ਜੋ ਅਸੀਂ ਕਰਤੂਤਾਂ ਕਰ ਰਹੇ ਹਾਂ। ਔਰ ਗੱਲ ਕੱਲਾ ਇਹ ਨਹੀਂ ਹੈ, ਤੁਸੀਂ ਦੇਖੋ ਵੀ ਕਿਵੇਂ ਇਹਨਾਂ ਨੇ ਇੰਡੀਆ ਨੂੰ ਹਿੰਦੂ ਨੇਸ਼ਨ ਬਣਾ ਦਿੱਤਾ ਹੈ। ਪਾਰਲੀਮੈਂਟ ਬਿਲਡਿੰਗ ਦੇ ਵਿੱਚ ਉਹ ਸੰਗੋਲ, ਉਹ ਸਾਰੇ ਪੰਡਤ
ਅੱਧ ਨੰਗੇ ਲਿਆ ਕੇ ਵੇਦ ਮੰਤਰ ਪੜ੍ਹਨੇ ਦੂਜੇ ਤੀਜੇ। ਹੁਣ US ਕਾਂਗਰਸ ਦੇ ਵਿੱਚ ਇੰਡੀਆ ਕਾਕਸ ਜਿਹੜੀ ਹੈ ਬੜੀ ਪੁਰਾਣੀ ਹੈ। ਉਹ ਇੱਕ ਸਟੇਜ ਦੇ ਉੱਤੇ 160-70 ਦੇ ਕਰੀਬ ਉਹਦੇ ਮੈਂਬਰ ਸੀ ਜਿਹੜੇ ਕਾਂਗਰਸਮੈਨ ਨੇ। ਜਦੋਂ ਅਸੀਂ ਸਿੱਖ ਕਾਕਸ ਬਣਾਈ ਕੁਛ ਵਰੇ ਪਹਿਲਾਂ, ਸਾਡੇ ਲਈ ਤਾਂ ਮਾਡਲ ਹੀ ਇੰਡੀਆ ਕਾਕਸ ਸੀ ਕਿ ਵੀ ਇਹ ਜਿਹੜੇ ਬੜੇ ਹੋਏ ਨੇ ਸਟੀਵ ਸੋਲਾਰਸ ਇੱਥੋਂ ਕਾਂਗਰਸਮੈਨ ਸੀ, ਉਹ ਉਹਨੂੰ ਹੈੱਡ ਕਰਦਾ ਸੀ। ਫਿਰ ਬੜਾ ਪਾਵਰਫੁਲ ਉੱਥੋਂ ਨਿਊ ਜਰਸੀ ਦਾ ਕਾਂਗਰਸਮੈਨ ਫਰੈਂਕ ਪੈਲੋਨੇ, ਔਰ ਦੋਵੇਂ ਪਾਸਿਓਂ ਰਿਪਬਲਿਕਨ, ਜਿਵੇਂ ਮੈਂ ਕਿਹਾ ਵੀ 150 ਪਲੱਸ ਇਹਨਾਂ ਦੇ ਕਾਂਗਰਸਮੈਨ ਜਿਹੜੇ ਨੇ ਇੰਡੀਆ ਕਾਕਸ 'ਚ ਰਹੇ। ਉਹਨਾਂ ਦੀ ਦੇਖੋ ਦੇਖੀ ਈਵਨ ਇੱਕ ਸਟੇਜ ਤੇ ਪਾਕਿਸਤਾਨ ਕਾਕਸ ਵੀ ਬਣੀ, ਉਹਦੇ 'ਚ ਉਹਨੇ ਕੀ ਮੈਂਬਰ ਸੀ 30-35, ਪਰ ਉਹੀ ਜਿਹੜੇ ਬਹੁਤ ਸਾਰੇ ਜਿਹੜੇ ਪਾਕਿਸਤਾਨ ਕਾਕਸ ਦੇ ਮੈਂਬਰ ਸੀ ਉਹ ਸਿੱਖ ਇਸ਼ੂ ਦੇ ਵੀ ਹਮਾਇਤ ਕਰਦੇ ਸੀ। ਹੁਣ ਰੈਗੂਲਰ ਸਿੱਖ ਕਾਕਸ ਹੈ ਜਿਹਦੇ 'ਚ 50 ਤੋਂ ਜ਼ਿਆਦਾ ਨੇ, ਔਰ ਇੰਡੀਆ ਕਾਕਸ ਵੀ ਐਗਜ਼ਿਸਟ ਕਰਦੀ। ਹੁਣ ਮੋਦੀ ਦੀ ਆਮਦ ਤੋਂ ਪਹਿਲਾਂ ਇਹ ਦੱਸਣ ਦੇ ਲਈ, ਕਿਉਂਕਿ ਹੁਣ ਇੰਡੀਅਨ ਸ਼ਬਦ ਜਾਂ ਇੰਡੀਆ ਨੂੰ ਤੋਂ ਇੱਕ ਨਾਅਰਾਕਸ਼ੀ ਕਰ ਰਹੇ ਨੇ, ਕਿਉਂਕਿ ਅਲਟੀਮੇਟਲੀ ਇਹਨਾਂ ਨੇ ਉਹਨੂੰ ਹਿੰਦੂ ਰਾਸ਼ਟਰੀ ਕਹਿਣਾ, ਹਿੰਦੂਤਵਾਦ ਦੀ ਆਈਡੀਓਲੋਜੀ ਹੋਣੀ ਹੈ, ਤਾਂ ਇੰਡੀਆ ਲਫ਼ਜ਼ ਤਾਂ ਦਿੱਤਾ ਹੀ ਅੰਗਰੇਜ਼ਾਂ ਨੇ ਹੋਇਆ ਹੈ ਉਹ ਸਾਰਿਆਂ ਨੂੰ। ਹੁਣ ਜਿਹੜੀ ਖਬਰ PTI ਇਹਨਾਂ ਦੀ ਨਿਊਜ਼ ਏਜੰਸੀ ਕੈਰੀ ਕਰਦੀ ਹੈ ਉਹ ਇਹ ਹੈ, ਇੰਡੀਅਨ ਅਮਰੀਕਨ ਕਾਂਗਰਸਮੈਨ ਸ਼੍ਰੀ ਥਾਣੇਦਾਰ ਟੂ ਫਾਰਮ ਹਿੰਦੂ ਕਾਕਸ ਇਨ US ਕਾਂਗਰਸ। ਹੁਣ ਇਹ ਕਾਂਗਰਸਮੈਨ ਹੈ ਉੱਥੋਂ ਮਿਸ਼ੀਗਨ ਤੋਂ, ਉਹਨਾਂ ਨੇ ਕਿਹਾ ਜੀ ਇੰਡੀਅਨ ਅਮਰੀਕਨ ਕਾਂਗਰਸਮੈਨ ਸ਼੍ਰੀ ਥਾਣੇਦਾਰ has announced plans to form a Hindu caucus in the US Congress that will bring like-minded lawmakers under one umbrella to ensure there is no hate and bigotry against Hindus in the country। ਹੁਣ ਹਿੰਦੂ ਇਸ ਮੁਲਕ, ਜਦੋਂ ਮੈਂ ਕਿਹਾ ਵੀ ਮੋਦੀ ਸੱਚਮੁੱਚ ਹੀ ਕਿਤੇ ਡਰਿਆ ਹੈ, ਇਹ ਹੁਣ ਪ੍ਰੈਜ਼ੈਂਟ ਵੀ ਇਵੇਂ ਹੀ ਕਰ ਰਹੇ ਨੇ ਕਿ ਇਸ ਮੁਲਕ ਦੇ ਵਿੱਚ ਹਿੰਦੂਆਂ ਨੂੰ ਬਹੁਤ ਖਤਰਾ ਹੈ। ਜਿਵੇਂ ਉਹਨਾਂ ਨੇ ਆਸਟ੍ਰੇਲੀਆ 'ਚ ਸਿੱਖਾਂ ਦੇ ਅਗੇਂਸਟ ਇਹੀ ਕਿ ਜੀ ਹਮਲਾ ਕਰਤਾ, ਮੈਲਬਰਨ ਕਰਤਾ, ਬ੍ਰਿਸਬੇਨ ਕਰਤਾ, ਹਾਲਾਂ ਫੜੇ ਸਿਡਨੀ 'ਚ ਵੀ ਨਾਈਫ ਵੀਲਡਿੰਗ ਇਹਨਾਂ ਦੇ ਗਏ। ਉਹ ਗਰੁੱਪ ਜਿਹੜਾ ਠੱਗਾਂ ਦਾ ਜਿਹੜਾ ਆਇਆ ਉੱਥੇ ਗ੍ਰਿਫਿਥ ਗੇਮਾਂ ਦੇ ਵਿੱਚ ਗੜਬੜ ਕਰਨ, ਉਹਨਾਂ ਨੂੰ ਵੀ ਚਾਟਾ ਛਕਾਇਆ ਗਿਆ, ਔਰ ਉਹ ਵੀ ਵਿਕਟਮ ਬਣ ਕੇ ਖੜੇ ਨੇ ਕਿ ਜੀ ਦੇਖੋ ਪੁਲਿਸ ਤਾਂ ਕਿਸੇ ਨੂੰ ਫੜ ਨਹੀਂ ਰਹੀ। ਔਰ ਦੂਜਾ ਇਹ ਵੀ ਸਾਹਮਣੇ ਆਇਆ ਕਿ ਵੀ ਜਿਹੜਾ ਟੈਂਪਲ ਦੇ ਵਿੱਚ ਮੈਲਬਰਨ ਦੇ ਵਿੱਚ ਸੀ ਜਿਸ ਨੂੰ ਇਹਨਾਂ ਨੇ ਵੈਂਡਲਾਈਜੇਸ਼ਨ ਕਿਹਾ, ਉਹ ਵੀ ਹਰਿਆਣਵੀ ਹਿੰਦੂ ਤੋਂ ਵੀ ਨਿਕਲਿਆ। ਹੁਣ ਇਸ ਸਾਰੇ ਦੇ ਚੱਲਦਿਆਂ ਇੱਕ ਤਾਂ ਇੰਡੀਅਨ ਕਾਕਸ ਜਿਹੜੀ ਐਗਜ਼ਿਸਟ ਕਰਦੀ ਆ ਉਹਦੇ ਪੈਰਲਲ ਜਾਂ ਉਹਨੂੰ ਅਬੈਂਡਨ ਕਰਨਗੇ, ਹੋਰ ਇਹਨਾਂ ਉੱਤੋਂ ਥੋੜੀ ਡਿੱਗਣੇ ਨੇ। ਤੇ ਉਹ ਇਹ ਕਹਿ ਰਿਹਾ, ਉਹਨੇ ਕਿਹਾ ਜੀ ਵੀ ਇਹ ਇਟ ਇਜ਼ ਇੰਪੋਰਟੈਂਟ ਦੈਟ ਐਵਰੀ ਔਰ ਇਹ ਥਾਣੇਦਾਰ ਜਿਹੜਾ ਇਹ 13th ਡਿਸਟ੍ਰਿਕਟ ਮਿਸ਼ੀਗਨ ਤੋਂ ਕਾਂਗਰਸਮੈਨ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹਰ ਇੱਕ ਨੂੰ ਹੱਕ ਹੈ ਕਿ ਵੀ ਇਹ ਆਪਣਾ ਉਹ ਪੂਜਾ ਦਾ ਚੁਣੇ ਤਰੀਕਾ। ਤੋਂ ਉਹਨੇ ਕਿਹਾ ਕਿ ਵੀ ਮੈਂ ਡਾਕਟਰ ਰਮੇਸ਼ ਜਾਪੜਾ ਜਿਹੜਾ ਹਿੰਦੂ ਕੌਂਸਲ ਦਾ ਹੈ ਅਮਰੀਕਨਸ ਫਾਰ ਹਿੰਦੂਸ, ਔਰ ਉਹਨਾਂ ਨਾਲ ਮੈਂ ਸਲਾਹ ਕਰਕੇ ਅਸੀਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ। ਔਰ ਕਾਕਸ ਇਜ਼ ਨਾਟ ਅਗੇਂਸਟ ਐਨੀ ਰਿਲੀਜਨ। The purpose of this caucus is not only to ensure that there is no hate against Hinduism, to ensure that there is no bigotry and no discrimination towards the Hindu religion and those who practice Hindu religion. He also clarified that Hindu caucus is not against anybody or any religion. ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਵੀ ਈਵਨ ਇਹ ਹਿੰਦੂ ਦੇ ਥੱਲੇ ਇਹਨੂੰ ਇਹ ਰਜਿਸਟਰ ਵੀ ਕਰਨਗੇ, ਲੇਕਿਨ ਇਹ ਮਾਈਂਡ ਸੈਟ ਇਹ ਦੱਸਦਾ ਹੁਣ ਇੰਡੀਅਨ ਕਾਕਸ ਦੇ ਵਿੱਚ ਕੋਈ ਪਾਕਿਸਤਾਨੀ ਜਾਂ ਸਿੱਖ ਤਾਂ ਨਹੀਂ ਨੇ। ਇੱਕ ਤਾਂ ਮੈਨੂੰ ਇਹ ਦੇਖ ਕੇ ਲੱਗਾ, ਮੈਂ ਕਿਹਾ ਵੀ ਉਹ ਲੋਕ ਜਿਨ੍ਹਾਂ ਨੇ ਆਪਣੇ ਕੌਮ ਦੇ ਵਿੱਚ ਜਿਨ੍ਹਾਂ ਨੇ ਸਿੱਖ ਕਾਕਸ ਦਾ ਮਜ਼ਾਕ ਉਡਾਇਆ ਜਾਂ ਸਿੱਖ ਕਾਕਸ ਨੂੰ ਕਿਹਾ ਜੀ ਇਹ ਇੰਡੀਆ ਨੇ ਖੜੀ ਕਰਤੀ ਜਾਂ ਕੁਛ ਨਹੀਂ ਕਰ ਰਹੀ, ਉਹ ਭਾਈ ਸਿੱਖ ਕਾਕਸ ਜਿੱਥੇ ਕਿ ਸਾਡੇ ਕੋਲ ਕੋਈ ਮੁਲਕ ਨਹੀਂ ਹੈ, ਇਹਦੇ ਬਾਵਜੂਦ ਅਸੀਂ ਆਪਣੇ ਆਪ ਨੂੰ ਇਸ ਲੈਵਲ ਤੱਕ ਲੈ ਕੇ ਆਏ। ਅੱਜ ਉਸ ਮਾਡਲ ਨੂੰ ਇਹ ਫੋਲੋ ਕਰਨ ਦੀ ਲਾਈਨ ਪਰ ਇਹ ਅਬੈਂਡਨ ਕਰ ਰਹੇ ਨੇ ਇੰਡੀਆ ਤੋਂ ਜਾਂ ਦੂਜਾ। ਉਹਨਾਂ ਨੇ ਇਸ ਸਾਰੇ ਦੇ ਉੱਤੇ ਇਹ ਕਿਹਾ ਕਿ ਜੀ ਅਸੀਂ ਇਸ ਸਾਰੇ ਨੂੰ ਅੱਗੇ ਲਿਜਾ ਰਹੇ ਹਾਂ, ਕਿਉਂਕਿ ਦਿਸ ਕਾਕਸ ਇਜ਼ ਅਬਾਊਟ ਲੈਟਿੰਗ ਪੀਪਲ ਬੀ ਫਰੀ ਐਂਡ ਲਿਵ ਵਿਦਾਊਟ ਹੇਟ ਐਂਡ ਬਿਗਟਰੀ। ਹੁਣ ਇਹਦਾ ਇੱਕ ਰੀਜ਼ਨ ਹੋਰ ਹੈ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਈਵਨ ਜ਼ਾਤ ਪਾਤ ਨੂੰ ਇੱਕ ਡਿਸਕ੍ਰਿਮੀਨੇਸ਼ਨ ਦੇ ਤੌਰ 'ਤੇ ਰੈਕਗਨਾਈਜ਼ ਕਰਨਾ ਸ਼ੁਰੂ ਕੀਤਾ ਹੈ, ਸਿਆਟਲ ਕਾਉਂਸਲ ਨੇ ਕੀਤਾ ਹੈ, ਕੈਲੀਫੋਰਨੀਆ ਸੈਨੇਟ ਨੇ ਪਾਸ ਕੀਤਾ, ਉੱਥੇ ਵੀ ਇਹਨਾਂ ਨੇ ਰੌਲਾ ਪਾਇਆ ਜੀ ਇਹ ਤਾਂ ਅਗੇਂਸਟ ਹਿੰਦੂਇਜ਼ਮ ਹੈ, ਇਹ ਤਾਂ ਜ਼ਾਤ ਪਾਤ ਤਾਂ ਸਾਡੇ ਧਰਮ ਦਾ ਹਿੱਸਾ ਹੈ ਔਰ ਇਹ ਕੋਈ ਨਫ਼ਰਤ ਨਹੀਂ ਹੈ, ਇਹ ਕੋਈ ਦੂਜਾ ਨਹੀਂ ਹੈ। ਲੇਕਿਨ ਇਹ ਦੋਨੋਂ ਹੀ ਖਬਰਾਂ ਨੂੰ ਜਦੋਂ ਮੈਂ ਮਿਲਾ ਕੇ ਦੇਖਿਆ
ਮੈਂ ਕਿਹਾ ਸਿਰਫ 838 ਬੰਦੇ। ਮੋਦੀ ਜੀ ਫਿਰ ਇਹ ਤਾਂ ਕੋਈ ਗੱਲ ਨਾ ਤੁਹਾਡਾ ਆਈ। 56 ਇੰਚ ਦੇ ਸੀਨੇ ਵਾਲੀ ਕਿਹੜੀ ਗੱਲ ਹੋਈ? ਤੁਸੀਂ ਇਕੱਠੇ ਕਰੋ, ਭੀੜ ਇਕੱਠੀ ਕਰੋ, ਪੈਸੇ ਦੀ ਤਾਂ ਤੁਹਾਡੇ ਕੋਲ ਕੋਈ ਕਮੀ ਨਹੀਂ। ਅਡਾਨੀ ਨੇ ਬਥੇਰਾ ਲੁੱਟਿਆ, ਜੀ। ਦੂਸਰਿਆਂ ਨੂੰ ਵੀ ਤੁਸੀਂ ਬਥੇਰਾ ਲੁਟਾਇਆ, ਪਰ ਇਹ ਹਿੰਦੂ ਕੌਕਸ ਵਾਲਾ ਜਿਹੜਾ ਇਹਨਾਂ ਦਾ ਬੜਾ ਖਤਰਨਾਕ ਕਦਮ ਹੈ। ਕਿਉਂਕਿ ਖਤਰਨਾਕ ਇਸ ਲਈ ਵੀ ਇੰਡੀਆ ਮਾਈਨਸ ਹੋ ਗਿਆ, ਕਿਉਂਕਿ ਆਲਰੇਡੀ ਇੰਡੀਆ ਕੌਕਸ ਇੰਡੀਆ ਲਈ ਕੰਮ ਕਰਦੀ ਹੈ। ਇਹਦਾ ਮਤਲਬ ਹੈ ਵੀ ਇੰਡੀਆ ਹੋਰ ਹੈ ਤੇ ਹਿੰਦੂ ਹੋਰ ਨੇ। ਸੋ ਇਹਨਾਂ ਨੇ ਹੌਲੀ 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 ਉਸ ਨੂੰ ਵੀ ਹਿੰਦੂ ਕੌਕਸ ਦੇ ਵਿੱਚ ਹੀ ਜ਼ਮ ਕਰਨ ਦੇਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।